ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਦੀਆਂ ਘਟਨਾਵਾਂ 'ਚ 3 ਸਤੰਬਰ ਦਾ ਦਿਨ 1914 ਕੈਨੇਡਾ 'ਚ ਅਰਜਨ ਸਿੰਘ ਆਪਣੇ ਦੋਸਤ ਦੀ ਗਲਤੀ ਨਾਲ ਮਾਰਿਆ ਗਿਆ। ਕਾਮਾਗਾਟਾ ਮਾਰੂ ਜਹਾਜ਼ ਦੇ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ। ਉਹਨਾਂ ਨੂੰ ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਗ੍ਰੰਥੀ, ਭਾਈ ਬਤਨ ਸਿੰਘ, ਦਲੇਲ ਸਿੰਘ ਵਾਲਾ, ਭਾਈ ਸੁੰਦਰ ਸਿੰਘ ਬਾੜੀਆਂ ਤੇ ਹਰਨਾਮ ਸਿੰਘ ਸਾਰੀ ਵਧੇਰੇ ਚੁੱਕਦੇ ਸਨ। ਅੰਗਰੇਜ਼ਾਂ ਨੇ ਸਿੱਖਾਂ ਵਿਰੁੱਧ ਪੁਲਿਸ ਦੇ ਖੁਫੀਆ ਮਹਿਕਮੇ 'ਚ ਇੱਕ ਸੈੱਲ ਕਾਇਮ ਕੀਤਾ ਹੋਇਆ ਸੀ, ਜਿਸ ਦਾ ਇੰਚਾਰਜ ਇੱਕ ਅੰਗਰੇਜ਼ ਹਪਕਿੰਸਨ ਸੀ, ਜੋ ਇੰਟੈਲੀਜੈਂਸ ਮਹਿਕਮੇ 'ਚ ਇੱਕ ਅਫਸਰ ਸੀ। ਉਸਨੇ ਬੇਲਾ ਸਿੰਘ ਜਿਆਣ, ਬਾਬੂ ਸਿੰਘ, ਹਰਨਾਮ ਸਿੰਘ, ਅਰਜਨ ਸਿੰਘ ਤੇ ਇੱਕ ਹੋਰ ਪੰਜਾਬੀ ਆਪਣੇ ਏਜੰਟ ਬਣਾਏ ਹੋਏ ਸਨ। 31 ਅਗਸਤ 1914 ਦੇ ਦਿਨ ਹਰਨਾਮ ਸਿੰਘ ਦੀ ਲਾਸ਼ ਮਿਲੀ। ਕਿਸੇ ਨੇ ਉਸ ਦਾ ਸਿਰ ਵੱਢ ਕੇ ਲਾਸ਼ ਜੰਗਲ 'ਚ ਸੁੱਟ ਦਿੱਤੀ ਸੀ। ਇਹ ਐਕਸ਼ਨ ਜਗਤ ਸਿੰਘ ਸੁਰ ਸਿੰਘ ਦਾ ਸੀ। ਇਹ ਜਗਤ ਸਿੰਘ ਸਾਜ਼ਿਸ਼ ਕੇਸ 'ਚ ਫਾਂਸੀ ਲੱਗਣ ਵਾਲਾ ਨਹੀਂ, ਇੱਕ ਹੋਰ ਸੀ। ਇਹੀ ਹਰਨਾਮ ਸਿੰਘ 17 ਅਗਸਤ ਤੋਂ ਹੀ ਗਾਇਬ ਸੀ। ਕਿਉਂਕਿ ਪੁਲਿਸ ਨੂੰ ਕਾਤਲਾਂ ਦਾ ਪਤਾ ਨਾ ਲੱਗਾ, ਇਸ ਕਰਕੇ ਗਦਾਰਾਂ ਦੇ ਹੌਸਲੇ ਬੁਰੀ ਤਰ੍ਹਾਂ ਡਿੱਗੇ ਸਨ। ਗਦਾਰਾਂ ਦੀ ਬਦਕਿਸਮਤੀ ਕਿ ਕੁਝ ਦਿਨ ਮਗਰੋਂ ਆਪਣੇ ਹੀ ਇੱਕ ਦੋਸਤ ਰਾਮ ਸਿੰਘ ਹੱਥੋਂ ਗਲਤੀ ਨਾਲ ਗੋਲੀ ਚੱਲ ਜਾਣ ਕਾਰਨ ਅਰਜਨ ਸਿੰਘ ਵੀ ਮਾਰਿਆ ਗਿਆ। ਇਸ ਮਗਰੋਂ ਬੇਲਾ ਸਿੰਘ ਨੇ ਸਿੱਖ ਆਗੂਆਂ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। 1992 ਮਦਨ ਮੋਹਨ ਮਾਲਵੀਆ ਤੇ ਕਾਉਂਸਲਰ ਗੁਰੂ ਕਾ ਬਾਗ ਪੁਲਿਸ ਦਾ ਜ਼ੁਲਮ ਦੇਖਣ ਪੁੱਜੇ। ਅਗਸਤ 1922 'ਚ ਗੁਰੂ ਕਾ ਬਾਗ ਮੋਰਚੇ ਦੌਰਾਨ ਜੱਥਿਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟ ਕੇ ਅਦਮੋਏ ਕਰ ਦਿੰਦੀ ਸੀ। ਇਸ ਕਾਰਵਾਈ ਨੂੰ ਬਹੁਤ ਸਾਰੇ ਲੋਕ ਵੇਖਣ ਆਉਂਦੇ ਸਨ। ਇੱਕ ਅਮਰੀਕਨ ਪਾਰਟੀ ਨੇ ਤਾਂ ਇਸ ਮਾਰ ਕੁਟਾਈ ਦੀ ਫਿਲਮ ਵੀ ਤਿਆਰ ਕੀਤੀ ਸੀ। ਕੈਪਟਨ A.L. ਵਰਗੀਜ਼ ਦੀ ਇਸ ਫਿਲਮ ਦਾ ਨਾਂ ਸੀ ਐਕਸਕਲੂਸਿਵ ਪਿਕਚਰ ਆਫ ਇੰਡੀਆਜ਼ ਮਾਰਟੀਡਮ। ਮਗਰੋਂ ਬਰਤਾਨਵੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਫਿਲਮ ਜਾਰੀ ਨਾ ਕੀਤੀ ਜਾਵੇ, ਪਰ ਵਰਗੀਜ਼ ਨਾ ਮੰਨਿਆ। ਸਿੱਖਾਂ ਤੇ ਜ਼ੁਲਮ ਦੀਆਂ ਖਬਰਾਂ ਪੰਜਾਬ, ਹਿੰਦੁਸਤਾਨ ਤੇ ਵਿਦੇਸ਼ਾਂ 'ਚ ਵੀ ਪਹੁੰਚ ਰਹੀਆਂ ਸਨ ਤੇ ਸਾਰੇ ਪਾਸੇ ਇਸ ਦੀ ਜ਼ਬਰਦਸਤ ਮਜ਼ੰਮਤ ਯਾਨੀ ਨਿੰਦਾ ਹੋ ਰਹੀ ਸੀ। 3 ਸਤੰਬਰ 1922 ਦੇ ਦਿਨ ਛੀਨਾ ਪੁਲ ਤੇ ਪੰਡਤ ਮਦਨ ਮੋਹਨ ਮਾਲਵੀਆ, ਸਰ ਜੋਗਿੰਦਰਾ ਸਿੰਘ, ਤਕਰੀਬਨ 20 ਸਰਕਰਦਾ ਅਕਾਲੀ ਆਗੂ, ਪੰਜਾਬ ਕੌਂਸਲ ਦੇ ਕੁਝ ਮੈਂਬਰ, ਚੀਫ ਖਾਲਸਾ ਦੀਵਾਨ ਦੇ ਆਗੂ ਤੇ ਕੁਝ ਹੋਰ ਸ਼ਖਸੀਅਤਾਂ ਪੁੱਜੀਆਂ ਤੇ ਉਹਨਾਂ ਨੇ ਜੱਥੇ ਨੂੰ ਆਪਣੇ ਅੱਖੀਂ ਕੁੱਟ ਖਾਂਦਿਆਂ ਵੇਖਿਆ। ਉਹ ਸ਼ਾਮ ਤੋਂ ਰਾਤ 8:30 ਵਜੇ ਤੱਕ ਉੱਥੇ ਰਹੇ। ਉਹਨਾਂ ਨੂੰ ਦੱਸਿਆ ਗਿਆ ਕਿ ਜੱਥੇ ਨੂੰ ਰਾਤ ਵੇਲੇ ਕੁੱਟਮਾਰ ਨਹੀਂ ਕੀਤੀ ਜਾਵੇਗੀ। ਇਸ ਤੇ ਇਹ ਸਾਰੇ ਮੋਤਬਰ ਸ਼ਖਸ ਉੱਥੇ ਚਲੇ ਗਏ। ਜਿਉਂ ਹੀ ਉਹ ਅੱਖੋਂ ਓਲੇ ਹੋਏ, ਪੁਲਿਸ ਨੇ ਸਿੱਖਾਂ ਨੂੰ ਫਿਰ ਬੇਤਹਾਸ਼ਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਡਾਂਗਾਂ ਹਰਾਉਣੀਆਂ ਸ਼ੁਰੂ ਕਰ ਦਿੱਤੀਆਂ। ਮਗਰੋਂ ਇਹਨਾਂ 'ਚੋਂ ਕੁਝ ਨੂੰ ਘਸੀਟ ਕੇ ਪਾਣੀ ਦੇ ਇੱਕ ਖਾਲੇ 'ਚ ਸੁੱਟ ਦਿੱਤਾ ਗਿਆ। 2 ਸਤੰਬਰ 1922 ਤੋਂ ਤਾਂ ਪੁਲਿਸ ਨੇ ਡਾਂਗਾਂ ਦੇ ਨਾਲ ਡਰਮ ਵੀ ਲੈ ਜਾਂਦੇ ਸਨ। ਇਹਨਾਂ ਨੂੰ ਸਿੱਖਾਂ ਦੇ ਸਿਰ, ਮੂੰਹ ਤੇ ਜਿਸਮ ਤੇ ਮਾਰ-ਮਾਰ ਕੇ ਬੇਹੋਸ਼ ਕੀਤਾ ਜਾਂਦਾ ਸੀ। ਪੁਲਿਸ ਨੇ ਸਿੱਖਾਂ ਨੂੰ ਮਾਰਨ ਵਾਸਤੇ ਅੰਗਰੇਜ਼ ਪੁਲਿਸ ਤੇ ਹਿੰਦੁਸਤਾਨੀ ਪੁਲਿਸ ਤੋਂ ਇਲਾਵਾ ਕੁਝ ਮੁਸਲਮਾਨ ਪਠਾਨ ਤੇ ਹੋਰ ਬਦਮਾਸ਼ ਵੀ ਪਹਾੜੀ ਤੇ ਰੱਖੇ ਹੋਏ ਸਨ। ਪੁਲਿਸ ਦੀ ਇਸ ਕੁੱਟਮਾਰ ਤੇ ਜ਼ੁਲਮ ਦੀਆਂ ਰਿਪੋਰਟਾਂ ਦੁਨੀਆ ਭਰ ਦੇ ਅਖਬਾਰਾਂ 'ਚ ਛਪ ਰਹੀਆਂ ਸਨ। 1965 ਫਤਿਹ ਸਿੰਘ ਨੇ ਕਿਹਾ, ਮੈਨੂੰ ਪੰਜਾਬੀ ਸੂਬਾ ਦੇਸ਼ ਤੋਂ ਵੱਧ ਪਿਆਰਾ ਹੈ। ਅਗਸਤ 1965 'ਚ ਭਾਰਤ-ਪਾਕ ਜੰਗ ਦੇ ਆਸਾਰ ਦਿਸ ਰਹੇ ਸਨ। ਉਧਰ ਵਾਰ-ਵਾਰ ਸਰਕਾਰ ਵੱਲੋਂ ਲਾਏ ਜਾਂਦੇ ਲਾਰਿਆਂ ਦੇ ਜਵਾਬ ਵਜੋਂ 10 ਅਗਸਤ 1965 ਨੂੰ ਫਤਿਹ ਸਿੰਘ ਅਕਾਲੀ ਦੀ ਵਰਕਿੰਗ ਕਮੇਟੀ ਨੇ ਫਤਿਹ ਸਿੰਘ ਨੂੰ ਪੰਜਾਬੀ ਸੂਬੇ ਸੰਬੰਧੀ ਲੈਣ ਲਈ ਇਖਤਿਆਰ ਦੇ ਦਿੱਤਾ। ਇਸੇ ਦਿਨ ਦਰਸ਼ਨ ਸਿੰਘ ਫੇਰੂਮਾਨ ਨੇ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਨੂੰ 15 ਅਗਸਤ ਤੱਕ ਏਕਤਾ ਕਰਨ ਦਾ ਨੋਟਿਸ ਦਿੱਤਾ ਤੇ ਏਕਤਾ ਨਾ ਕਰਨ ਤੇ 15 ਅਗਸਤ ਤੋਂ ਮੰਜੀ ਸਾਹਿਬ ਵਿਖੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ। ਹੁਣ 16 ਅਗਸਤ ਨੂੰ ਫਤਿਹ ਸਿੰਘ ਨੇ ਪੰਜਾਬੀ ਸੂਬੇ ਵਾਸਤੇ 25 ਦਿਨ ਦੇ ਅਲਟੀਮੇਟਮ ਤੋਂ ਬਾਅਦ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ। ਇਸ ਸਮੇਂ ਅਕਾਲ ਤਖ਼ਤ ਸਾਹਿਬ ਅੱਗੇ 25,000 ਸੰਗਤਾਂ, ਅਕਾਲੀ ਦਲ ਦੇ 350 ਡੈਲੀਗੇਟ, ਸ਼੍ਰੋਮਣੀ ਕਮੇਟੀ ਦੇ 100 ਮੈਂਬਰ ਤੇ 8 MLA ਹਾਜ਼ਰ ਸਨ। 22 ਅਗਸਤ ਨੂੰ ਮਾਸਟਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੀ ਪੰਜਾਬੀ ਸੂਬੇ ਲਈ ਸਾਂਝੀ ਜਦੋਜਹਿਦ ਕਰਨ ਦਾ ਐਲਾਨ ਕਰ ਦਿੱਤਾ। ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕਾਫੀ ਲੋਕ ਹਾਜ਼ਰ ਸਨ। 28 ਅਗਸਤ ਨੂੰ ਕਮਿਊਨਿਸਟ ਪਾਰਟੀ ਨੇ ਪੰਜਾਬੀ ਸੂਬੇ ਦੀ ਮੰਗ ਅਸੂਲੀ ਤੌਰ ਤੇ ਮਨਜ਼ੂਰ ਕਰਨ ਦੀ ਮੰਗ ਕੀਤੀ ਤੇ ਗਿਆਨ ਸਿੰਘ ਰਾੜੇਵਾਲਾ ਨੇ 31 ਅਗਸਤ 1965 ਨੂੰ ਪੰਜਾਬ ਦੇ ਸਿੱਖ MLAs ਦੀ ਮੀਟਿੰਗ ਸੱਦ ਲਈ, ਜਿਸ 'ਚ 40 ਚੋਂ 15 ਕਾਂਗਰਸੀ ਹਾਜ਼ਰ ਹੋਏ। ਇਨੀ ਦਿਨੀ ਭਾਰਤ-ਪਾਕ ਜੰਗ ਦੇ ਆਸਾਰ ਬਣ ਚੁੱਕੇ ਸਨ। ਇਸ ਸੰਬੰਧੀ ਫਤਿਹ ਸਿੰਘ ਨੇ 3 ਸਤੰਬਰ ਨੂੰ ਇੱਕ ਬਿਆਨ ਦਿੰਦਿਆਂ ਕਿਹਾ ਕਿ ਮੈਨੂੰ ਦੇਸ਼ ਤੋਂ ਵਧੇਰੇ ਪੰਜਾਬੀ ਸੂਬਾ ਪਿਆਰਾ ਹੈ। ਪੰਜਾਬੀ ਸੂਬੇ ਲਈ ਕਮਿਸ਼ਨ ਨਹੀਂ ਮੰਨਿਆ ਜਾ ਸਕਦਾ। CPI ਦੀ ਅਸੂਲੀ ਤੌਰ ਤੇ ਮੰਗ ਮੰਨਣ ਵਾਲੀ ਗੱਲ ਵੀ ਗਲਤ ਹੈ। ਸਿਰਫ ਪੰਜਾਬੀ ਸੂਬਾ ਮੰਨਣ ਤੇ ਹੀ ਮਰਨ ਵਰਤ ਛੱਡਿਆ ਜਾਵੇਗਾ, ਨਹੀਂ ਤਾਂ ਮੈਂ 25 ਸਤੰਬਰ ਨੂੰ ਆਪਣੇ ਆਪ ਨੂੰ ਅਗਨ ਭੇਂਟ ਕਰ ਦਿਆਂਗਾ। 3 ਸਤੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਹਰਭਜਨ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਜੰਡੋਕੇ ਜ਼ਿਲ੍ਹਾ ਤਰਨਤਾਰਨ, ਜੈਮਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਰਹਾਲੀ ਖੁਰਦ ਜ਼ਿਲ੍ਹਾ ਤਰਨਤਾਰਨ ਤੇ ਰਘਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸਰਹਾਲੀ ਖੁਰਦ ਜ਼ਿਲ੍ਹਾ ਤਰਨਤਾਰਨ ਨੂੰ ਨਕਲੀ ਮੁਕਾਬਲਿਆਂ 'ਚ ਸ਼ਹੀਦ ਕੀਤਾ। 3 ਸਤੰਬਰ 1991 ਦੇ ਦਿਨ ਪੁਲਿਸ ਨੇ ਮਿੱਠੂ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੋਟਦੁੰਨਾ ਜ਼ਿਲ੍ਹਾ ਸੰਗਰੂਰ ਤੇ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਉਸਮਾਨ ਸ਼ਹੀਦ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। ਇਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 3 ਸਤੰਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।